ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਬਾਬਤ ਤੁਹਾਨੂੰ ਪਤਾ ਹੀ ਆ, ਕੁਝ ਮਹੀਨੇ ਪਹਿਲਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੈਕਰਾਮੈਂਟੋ ਬੀ ਦਾ ਇੱਕ ਆਰਟੀਕਲ ਛਪਿਆ ਸੀ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਲੀਡਰ ਸੀ, ਉਹਨਾਂ ਦੇ ਡਾਇਰੈਕਟਰ ਸੀਗੇ, ਉਹਨਾਂ ਨੇ ਇਹ ਕਿਹਾ ਸੀ ਭਈ ਬਹੁਤ ਸਾਰੇ ਜਿਹੜੇ ਖਾਲਿਸਤਾਨ ਨਾਲ ਸੰਬੰਧਿਤ ਲੋਕ ਹੈਗੇ ਆ ਜਾਂ ਖਾਲਿਸਤਾਨੀ ਆਰਗੇਨਾਈਜੇਸ਼ਨਸ ਨਾਲ, ਖਾਸ ਕਰਕੇ ਫਰੀਮੌਂਟ ਗੁਰਦੁਆਰਾ, ਉੱਥੇ ਡਰੱਗ ਦਾ ਜਿਹੜਾ ਬਿਜ਼ਨਸ ਹੁੰਦਾ ਹੈਗਾ ਆ। ਸੋ ਬਹੁਤ ਵੱਧ ਘੱਟ ਜਿਹੜਾ ਸਾਰਾ ਝੂਠ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੀਆਂ ਸਟੇਟਮੈਂਟਸ ਦਿੱਤੀਆਂ ਸੀਗੀਆਂ। ਉਸ ਸਾਰੇ ਕਾਸੇ ਤੋਂ ਬਾਅਦ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਸੀਗਾ ਵੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਕਿਉਂ ਇੰਨਾ ਜ਼ਿਆਦਾ ਜਿਹੜਾ ਝੂਠਾ ਪ੍ਰਚਾਰ ਆ ਸਿੱਖਾਂ ਦੇ ਉਲਟ ਕਰਦੇ ਹੈਗੇ ਆ। ਉਸ ਨੂੰ ਲੈ ਕੇ ਪਿਛਲੇ 8 ਮਹੀਨਿਆਂ ਤੋਂ ਫਰੀਮੌਂਟ ਗੁਰਦੁਆਰਾ ਸਾਹਿਬ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਲੋਕ ਆ, ਉਹ ਇਸ ਇਸ਼ੂ ਨੂੰ ਵੀ ਕਿਸ ਤਰ੍ਹਾਂ ਆਪਾਂ ਇਹਨੂੰ ਟੈਕਲ ਕਰਨਾ ਆ, ਇਹਦੇ ਉੱਤੇ ਵਰਕਆਊਟ ਕਰ ਰਹੇ ਸੀ। ਸੋ ਅੱਜ ਉਹਨਾਂ ਨੇ ਕਰ ਦਿੱਤਾ ਆ। ਅੱਜ ਫਰੀਮੌਂਟ ਗੁਰਦੁਆਰਾ ਸਾਹਿਬ ਨੇ ਦੇ ਜਿਹੜੇ ਮੈਂਬਰਸ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹ ਇੱਕ ਭਾਰਤ ਸਰਕਾਰ ਦੀ ਸਾਂਝ ਦੀ ਜਾਂਚ ਲਈ ਅਮਰੀਕਨ ਜਸਟਿਸ ਡਿਪਾਰਟਮੈਂਟ ਨੂੰ ਅਪੀਲ ਕਰਦਾ ਹੈਗਾ। ਹਿੰਦੂ ਅਮਰੀਕਨ ਫਾਊਂਡੇਸ਼ਨ, ਇਹਦਾ ਸਿੱਧਾ ਲਿੰਕ ਇੰਡੀਆ ਦੇ ਕੌਂਸੂਲੇਟ ਦੇ ਨਾਲ ਆ, ਭਾਰਤ ਦੀ ਸਰਕਾਰ ਦੇ ਨਾਲ ਆ, ਬੀਜੇਪੀ ਦੇ ਨਾਲ ਆ। ਸੋ ਜੋ ਕੁਝ ਇਹ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਆ, ਇਹਨੂੰ ਐਜ਼ ਏ ਫੋਰਨ ਏਜੰਟ ਰਜਿਸਟਰ ਹੋਣਾ ਚਾਹੀਦਾ ਸੀ, ਪਰ ਇਹ ਹੋਏ ਨਹੀਂ ਹੈਗੇ। 28 ਪੇਜ ਦੀ ਬਹੁਤ ਵੱਡੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਗਈ, ਜੋ ਯੂਐਸ ਦੇ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਦਿੱਤੀ ਗਈ ਹੈਗੀ ਆ। ਉਹ ਰਿਪੋਰਟ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ ਜੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਮੇਨ ਜਿਹੜਾ ਇਸ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜੀ ਪ੍ਰੈਸ ਰਿਲੀਜ਼ ਗੁਰਦੁਆਰਾ ਸਾਹਿਬ ਦੇ ਦੁਆਰਾ ਜਾਰੀ ਜਿਹੜੀ ਉਹ ਕੀਤੀ ਗਈ ਆ, ਉਹ ਆਪਾਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜਿਹੜਾ ਉਹ ਸੁਣਾਉਂਦੇ ਆ, ਦਿਖਾਉਂਦੇ ਆ। ਤੇ ਫਿਰ ਜਿਹੜੇ ਵਕੀਲ ਹਾਇਰ ਕੀਤੇ ਗਏ ਹੋਏ ਸੀਗੇ, ਇਨਵੈਸਟੀਗੇਟਿਵ ਟੀਮ ਹਾਇਰ ਕੀਤੀ ਗਈ ਸੀ ਗੁਰਦੁਆਰਾ ਸਾਹਿਬ ਫਰੀਮੌਂਟ ਤੇ ਹੋਰ ਸਿੱਖ ਜਥੇਬੰਦੀਆਂ ਦੇ ਦੁਆਰਾ, ਉਸ ਤੋਂ ਬਾਅਦ ਦੇ ਵਿੱਚ ਜਿਹੜੀ HAF ਆ, ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਸ ਬਾਰੇ ਜਿਹੜਾ ਆ ਉਹ ਖੁਲਾਸਾ ਹੋਇਆ ਆ। ਸੋ ਗੁਰਦੁਆਰਾ ਸਾਹਿਬ ਫਰੀਮੌਂਟ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜਾਂਚ ਕਰਨ ਦੇ ਲਈ, ਜੋ ਕਿ ਉਹਨਾਂ ਦੇ ਭਾਰਤੀ ਸਫਾਰਤਕਾਰ ਨੇ, ਭਾਰਤੀ ਸਰਕਾਰ ਭਾਜਪਾ ਦੇ ਨਾਲ ਜਿਹੜੇ ਸੰਬੰਧ ਆ, ਉਹਨਾਂ ਦੀ ਜਾਂਚ ਕਰਨ ਦੀ ਜਿਹੜੀ ਉਹ ਮੰਗ ਕੀਤੀ ਆ। ਕਾਰਨ ਕੀ ਆ ਵੀ ਜਿਹੜੀ HAF ਆ, ਉਹ 501C ਇੱਕ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਇਹ ਇੱਥੇ ਰਜਿਸਟਰਡ ਆ, ਪਰ ਕੰਮ ਜਿਹੜੀ ਉਹ ਫੋਰਨ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਕਰ ਰਹੀ ਆ। ਸੋ ਨਵੇਂ ਜਿਹੜੇ ਕੁਝ ਡਾਕੂਮੈਂਟ, ਜਿਹੜਾ ਉਹਨਾਂ ਦਾ ਪੈਟਰਨ ਆ, ਉਹ ਕਹਿੰਦੇ ਵੀ ਸ਼ਰੇਆਮ ਇਹ ਅਲਾਈਨ ਹੁੰਦਾ ਆ ਭਾਰਤ ਸਰਕਾਰ ਦੇ ਨਾਲ, ਤੇ ਇੰਡੀਆ ਦੇ ਫੋਰਨ ਏਜੰਟ ਜਾਂ ਫੋਰਨ ਪਾਲਿਸੀ ਦੇ ਆਧਾਰ ਦੇ ਉੱਤੇ ਜਿਹੜੀ ਇਹ ਕੰਮ ਕਰ ਰਹੀ ਹੈ, ਤੇ ਇਹ ਫਾਰਾ ਦੇ ਨਾਲ ਰਜਿਸਟਰਡ ਨਹੀਂ ਆ। ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਅਮਰੀਕਾ ਦੇ ਵਿੱਚ ਜੇ ਕੋਈ ਵੀ ਜਥੇਬੰਦੀ ਕਿਸੇ ਸਰਕਾਰ ਦੇ ਲਈ ਆਪਣੀ ਲੌਬਿੰਗ ਕਰਦੀ ਆ ਜਾਂ ਉਹਨਾਂ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਦੀ ਆ, ਤੇ ਉਹਨੂੰ ਅਮਰੀਕਾ ਦੇ ਵਿੱਚ ਫਾਰਾ ਦੇ ਤਹਿਤ, ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਨਾ ਪੈਂਦਾ। ਸਰਕਾਰ ਨੂੰ ਦੱਸਣਾ ਪੈਂਦਾ ਆ ਵੀ ਅਸੀਂ ਜਿਹੜੇ ਇੱਕ ਹੋਰ ਮੁਲਕ ਦੀ, ਇੱਕ ਬਾਹਰਲੇ ਮੁਲਕ ਦੀ ਜਿਹੜੀ ਪੈਰਵਾਈ ਕਰਦੇ ਆ। ਫਾਇਦੇ ਜਿਹੜੇ ਆ ਟੈਕਸ ਬ੍ਰੇਕਸ ਦੇ, ਉਹ ਅਮਰੀਕਨ ਸਰਕਾਰ ਤੋਂ ਲੈ ਰਹੀ ਆ, ਤੇ ਪਾਲਿਸੀ ਜਿਹੜੀ ਆ ਉਹ ਭਾਰਤੀ ਸਰਕਾਰ ਦੀ ਜਿਹੜੀ ਉਹ ਚਲਾ ਰਹੀ ਆ। ਸੋ ਜਿਹੜੇ ਟਰੰਪ ਪ੍ਰਸ਼ਾਸਨ ਦੇ ਅੰਡਰ ਆਪਾਂ ਇਹ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਜਿਹੀਆਂ ਜਿਹੜੀਆਂ ਸੰਸਥਾਵਾਂ ਜਾਂ ਅਜਿਹੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਜਿੱਦਾਂ ਬਾਹਰਲੇ ਮੁਲਕਾਂ ਦੇ ਕਾਰਟੇਲਸ ਆ, ਡਰੱਗ ਕਾਰਟੇਲਸ ਆ, ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਸ ਜਿਹੜੀਆਂ ਉਹ ਡਿਕਲੇਅਰ ਕੀਤਾ ਆ। ਸੋ ਜਿਹੜੇ ਫੋਰਨ ਬੈਕਡ ਇੰਟੀਮੀਡੇਸ਼ਨ ਕੀਤੀ ਜਾ ਰਹੀ ਹੈ ਅਮਰੀਕਨ ਸਿਟੀਜ਼ਨਸ ਦੀ, ਜਿਨ੍ਹਾਂ ਵਿੱਚ ਸਿੱਖ ਅਮਰੀਕਨਸ ਵੀ ਆਉਂਦੇ ਆ, ਉਹਨਾਂ ਦੀ ਕਹਿੰਦੇ ਵੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਗੁਰਦੁਆਰਾ ਸਾਹਿਬ ਫਰੀਮੌਂਟ, ਉਹਨਾਂ ਦੀ ਜਿਹੜੀ ਸੁਪਰੀਮ ਕੌਂਸਲ, ਉਹਨਾਂ ਦੇ ਦੁਆਰਾ, ਉਹਨਾਂ ਦੇ ਸਪੋਕਸਪਰਸਨ ਦੇ ਦੁਆਰਾ ਜਿਹੜਾ ਇਹ ਗੁਹਾਰ ਲਾਈ ਗਈ ਆ ਗੁਰਦੁਆਰਾ ਸਾਹਿਬ ਦੇ ਦੁਆਰਾ, ਉਹਨਾਂ ਦੀ ਸੰਗਤ ਦੇ ਦੁਆਰਾ, ਵੀ ਇਹਨਾਂ ਦੀ ਜਿਹੜੀ ਹੁਣ ਜਾਂਚ ਜਿਹੜੀ ਹੋਣੀ ਚਾਹੀਦੀ ਆ। ਜਿਹੜੀ ਰਹੀ ਹਰਜੋਤ ਸਿੰਘ ਜੀ ਰਿਪੋਰਟ, ਉਸ ਨੂੰ ਜੇ ਸ਼ੇਅਰ ਕਰਦੇ ਜਾਈਏ ਤਾਂ ਇਹ ਕਾਫੀ ਵੱਡੀ 24 ਪੇਜਾਂ ਦੀ ਇਹ ਜਿਹੜੀ ਰਿਪੋਰਟ ਆ, ਉਸ ਦੇ ਵਿੱਚ ਜਿਹੜੇ ਅਟਾਰਨੀ ਜਨਰਲ ਪੈਮਲਾ ਬੌਂਡੀ ਆ, ਉਹਨਾਂ ਨੂੰ ਸੰਬੋਧਿਤ ਕਰਕੇ ਜਿਹੜਾ ਆ ਉਹ ਆਖਿਆ ਗਿਆ ਆ ਵੀ ਅਨਰਜਿਸਟਰਡ ਫੋਰਨ ਏਜੰਟ ਰਿਲੇਸ਼ਨਸ਼ਿਪ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ
ਇੰਡੀਆ ਦੀ ਜਿਹੜੀ ਐਮਬੈਸੀ ਵਾਸ਼ਿੰਗਟਨ ਡੀਸੀ 'ਚ ਆ ਤੇ ਜਿਹੜੀ ਭਾਜਪਾ ਦੀ ਉੱਥੇ ਦੀ ਪਾਰਟੀ ਆ ਉਹਨਾਂ ਦੀ ਜਿਹੜੀ ਜਾਂਚ ਆ ਉਹ ਇਸ ਦੇ ਵਿੱਚ ਹੋਣੀ ਜਿਹੜੀ ਉਹ ਚਾਹੀਦੀ ਆ। HAF ਉਹ ਫਿਲਾਡੈਲਫੀਆ ਦੀ ਰਜਿਸਟਰਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਪਰ ਕੰਮ ਕਹਿੰਦੇ ਵੀ ਉਹ ਫੋਰਨ ਏਜੰਟ ਦੇ ਤੌਰ ਦੇ ਉੱਤੇ ਜਿਹੜੀ ਉਹ ਕਰ ਰਹੀ ਆ। ਕਹਿੰਦੇ ਵੀ ਜਿਹੜਾ ਪਬਲਿਕਲੀ ਅਵੇਲੇਬਲ ਇਨਫੋਰਮੇਸ਼ਨ ਆ HAF ਦੀ ਆਪਣੀ ਹੀ ਉਹ ਕਹਿੰਦੇ ਵੀ ਇਹ ਰਿਵੀਲ ਕਰਦੀ ਆ, ਇਹ ਇਸ ਦਾ ਪਰਦਾਫਾਸ਼ ਕਰਦੀ ਆ ਵੀ HAF ਇੰਡੀਅਨ ਐਮਬੈਸੀ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ, ਭਾਜਪਾ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆ, ਜਿਹੜੀ ਕਿ ਇਸ ਟਾਈਮ ਉੱਥੇ ਦੀ ਰੂਲਿੰਗ ਗਵਰਨਮੈਂਟ ਹੈਗੀ ਆ। ਤੇ ਕਹਿੰਦੇ ਵੀ ਉਹਨਾਂ ਦੀ ਰਿਕੁਐਸਟ ਡਾਇਰੈਕਸ਼ਨ ਦੇ ਵਿੱਚ HAF ਟੋਟਲੀ ਪੋਲੀਟੀਕਲ ਐਡਵੋਕੇਸੀ US ਦੇ ਵਿੱਚ ਇੰਗੇਜ ਕਰਦੀ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੇ ਹੋਏ ਵੀ। ਸੋ ਉਹਨਾਂ ਦੀਆਂ ਕਹਿੰਦੇ ਵੀ ਈਮੇਲਸ, ਵਰਕ ਪ੍ਰੋਡਕਟ, ਨਿਊਜ਼ਲੈਟਰ, ਸੋਸ਼ਲ ਮੀਡੀਆ ਪੋਸਟ, ਪਬਲਿਕ ਇੰਟਰਵਿਊਜ਼ ਇਹ ਸ਼ਰੇਆਮ ਦਿਖਾਉਂਦੀਆਂ ਆ ਵੀ HAF ਨੇ ਬਹੁਤ ਵਾਰੀ ਜਿਹੜੀਆਂ ਮੀਟਿੰਗਸ ਆ ਫੋਰਨ ਪ੍ਰਿੰਸੀਪਲਸ ਤੇ US ਲਾਅ ਮੇਕਰਸ ਦੇ ਦਰਮਿਆਨ ਫੈਸਿਲਿਟੇਟ ਜਿਹੜੀਆਂ ਕੀਤੀਆਂ ਆ, ਆਪਣੇ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਭਾਰਤੀ ਸਰਕਾਰ ਦੇ ਏਜੰਡੇ ਨੂੰ ਆਪਣੀਆਂ ਇਵੈਂਟਸ ਦੇ ਵਿੱਚ ਲਗਾਤਾਰ ਉਹਨਾਂ ਦੀ ਐਡਵੋਕੇਸੀ, ਉਹਨਾਂ ਦੇ ਇੰਟਰਸਟ ਨੂੰ ਮੋਹਰੇ ਰੱਖਿਆ ਆ, ਰਾਦਰ ਦੈਨ ਅਮਰੀਕੀ ਜਿਹੜੀ ਕਹਿ ਸਕਦੇ ਆ ਵੀ ਇੰਟਰਸਟ ਨੂੰ ਜਿਹੜਾ ਉਹ ਪਿੱਛੇ ਰੱਖ ਕੇ ਤੇ ਫਾਇਦਾ ਜਿਹੜਾ ਆ ਉਹ ਨਾਨ ਪ੍ਰੋਫਿਟ ਦਾ ਲਗਾਤਾਰ ਚੁੱਕਦੇ ਜਾ ਰਹੇ ਹੈਗੇ ਆ। ਕਹਿੰਦੇ ਵੀ ਗੁਰਦੁਆਰਾ ਸਾਹਿਬ ਕੱਲਾ ਇਹ ਨਹੀਂ ਹੈ ਵੀ ਜਿਹੜਾ ਇਸ ਕੰਸਰਨ ਨੂੰ ਰੇਜ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਲ ਜਜ਼ੀਰਾ ਨੇ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਛਾਪੀ ਸੀ, ਜਿਹਦੇ ਵਿੱਚ ਉਹਨਾਂ ਦਾ ਰਿਪੋਰਟ ਦਾ ਮੇਨ ਟਾਈਟਲ ਇਹ ਸੀ, ਹੂ ਇਜ਼ ਲੌਬਿੰਗ ਫॉर ਇੰਡੀਆਜ਼ ਮੋਦੀ ਗਵਰਨਮੈਂਟ ਔਨ ਕੈਪੀਟਲ ਹਿੱਲ। ਇਹਦੇ ਵਿੱਚ ਉਹਨਾਂ ਨੇ ਪਬਲਿਕ ਰੈਕਰਡਸ, ਕਮਿਊਨੀਕੇਸ਼ਨ ਸਾਰਾ ਕੁਝ ਦੱਸਿਆ ਸੀ ਵੀ ਕਿਸ ਤਰ੍ਹਾਂ HAF ਦਾ ਮੋਦੀ ਹੁਣਾਂ ਦੀ BJP ਦੇ ਨਾਲ ਸਿੱਧਾ ਸੰਬੰਧ ਹੈਗਾ ਆ। ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਕੁਝ ਜਿਹੜਾ ਚੱਲ ਰਿਹਾ ਹੈ। FBI ਪੂਰੀ ਤਰ੍ਹਾਂ ਇਨਵੋਲਵ ਹੈਗੀ ਆ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਅਮਰੀਕਨ ਸਿਟੀਜ਼ਨ ਨੂੰ ਕੋਈ ਹਰਾਸ ਕਰਦਾ ਆ, ਚੁੱਪ ਕਰਾਉਣ ਦੀ ਗੱਲ ਕਰਦਾ ਹੈਗਾ, ਉਹ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆਉਂਦੇ ਹੈਗੇ ਆ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਇੱਕ ਫੋਰਨ ਪ੍ਰਿੰਸੀਪਲ ਦੇ ਏਜੰਟ ਦੀ ਤਰ੍ਹਾਂ ਕੰਮ ਕਰ ਰਹੀ ਹੈਗੀ ਆ। 2003 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਬਣੀ ਸੀ। ਕਹਿੰਦੇ ਉਹ ਕਹਿ ਰਿਹਾ ਵੀ ਅਸੀਂ ਸਭ ਤੋਂ ਵੱਡੇ ਤੇ ਸਭ ਤੋਂ 올ਡੈਸਟ ਐਜੂਕੇਸ਼ਨ ਤੇ ਐਡਵੋਕੇਸੀ ਆਰਗੇਨਾਈਜੇਸ਼ਨ ਹੈਗੇ ਆ। ਹਾਲਾਂਕਿ ਇਹਨਾਂ ਨੇ ਬਹੁਤ, ਜਦੋਂ ਪ੍ਰਾਈਮ ਮਿਨਿਸਟਰ ਮੋਦੀ ਆਇਆ, ਇਹ ਹਿੰਦੂ ਅਮਰੀਕਨ ਫਾਊਂਡੇਸ਼ਨ 2014 ਦੇ ਵਿੱਚ ਉਹਨਾਂ ਨੂੰ ਆਰਗੇਨਾਈਜ਼ ਕਰਨ ਦੇ ਲਈ ਸਭ ਤੋਂ ਅੱਗੇ ਸੀ। ਸੋ ਬਹੁਤ ਪਿਛਲੇ ਸਾਲਾਂ ਦੀ ਉਹਨਾਂ ਨੇ ਪੂਰੀ ਡਿਟੇਲਸ, ਵੀਡੀਓਜ਼, ਅਖਬਾਰਾਂ ਦੀ ਕਟਿੰਗਸ, ਕੀ ਉਹਨਾਂ ਨੇ ਕੀਤਾ। 2014 ਦੇ ਵਿੱਚ ਜਿਹੜੀ ਈਵੈਂਟ ਆਰਗੇਨਾਈਜ਼ ਕੀਤੀ ਸੀ, ਉਸ ਤੋਂ ਬਾਅਦ 2015 ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਫੇਰ ਮੋਦੀ ਨੂੰ ਜਿਹੜਾ ਵੈਲਕਮ ਪਾਰਟਨਰ ਵੱਲੋਂ ਜਿਹੜਾ ਯੂਜ਼ ਕੀਤਾ। ਉਸ ਤੋਂ ਬਾਅਦ 2016 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇੱਕ ਕਾਨਫਰੰਸ ਕਾਲ, ਜਿਹੜੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਕੀਥ ਐਲੀਸਨ ਮਿਨੇਸੋਟਾ ਤੋਂ ਫੈਡਰਲ ਲਾਅ ਮੇਕਰ ਆ, ਉਹਨਾਂ ਨੂੰ ਜਿਨ੍ਹਾਂ ਨੇ ਇਹ ਕਿਹਾ ਸੀ ਵੀ ਮੋਦੀ ਦਾ ਬੈਨ ਹੋਣਾ ਚਾਹੀਦਾ USA 'ਚ, ਉਹਨਾਂ ਦਾ ਹਿਊਮਨ ਰਾਈਟਸ ਰੈਕਰਡ ਠੀਕ ਨਹੀਂ, ਉਹਨੂੰ ਕਿਸ ਤਰ੍ਹਾਂ ਜਿਹੜਾ ਉਹਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਜਿਹੜਾ ਆਪਣੇ ਵੱਲ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ। ਇੱਦਾਂ 2017 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇੰਡੀਅਨ ਅੰਬੈਸੀ ਦੇ ਨਾਲ ਰਲ ਕੇ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਸੀ, ਉਹਨਾਂ ਨੇ ਉੱਥੇ 45 ਮਿੰਟ ਦਾ ਜਿਹੜਾ ਭਾਸ਼ਣ ਦਿੱਤਾ, ਉਹਦੇ ਵਿੱਚ ਇਹਨਾਂ ਦੇ ਮੇਨ ਬੰਦੇ ਮੋਹਰੇ ਆਰਗੇਨਾਈਜ਼ ਕਰਨ ਦੇ ਵਿੱਚ ਸੀ। ਇਸ ਤਰ੍ਹਾਂ 2019 ਚ ਕਿੱਥੇ ਕੀਤਾ, 2000 ਵੱਖ-ਵੱਖ 21 ਦੇ ਵਿੱਚ, 2024 ਦੇ ਵਿੱਚ ਜੋ ਵੱਖ-ਵੱਖ ਹੋਰ ਇਸ਼ੂ ਆਏ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੇ ਆ 15,000 ਲੋਕ ਜਿੱਥੇ ਇਕੱਠੇ ਹੋਏ ਸੀਗੇ, ਇਹਨਾਂ ਦਾ ਜਿਹੜਾ ਸ਼ੁਕਲਾ ਆ ਉੱਥੇ ਬੋਲਿਆ ਹੈਗਾ। ਸੋ ਪੂਰੇ ਦਾ ਪੂਰਾ ਡਾਟਾ ਕਿੱਥੇ ਇਹਨਾਂ ਨੇ ਕੀ ਕੀਤਾ, ਉਹ ਇਕੱਠਾ ਕਰਕੇ ਜਿਹੜੇ US ਦੇ ਅਟਾਰਨੀ ਜਨਰਲ ਹੈਗੇ ਪੈਮ ਬੌਂਡੀ, ਉਹਨਾਂ ਨੂੰ ਇਹ ਲੈਟਰ ਜਿਹੜੀ ਆ ਜੋ ਲਾ ਫਰਮ ਆ ਲੈਕਸ ਪੋਲੀਟਿਕਾ, ਸਭ ਤੋਂ ਵੱਡੀ ਲਾ ਫਰਮ ਆ, ਇਹਨਾਂ ਦੇ ਜਿਹੜੇ ਅਟਾਰਨੀਜ਼ ਆ ਉਹ ਇਲੋਨ ਮਸਕ ਦੇ ਅਟਾਰਨੀਜ਼ ਆ। ਸੋ ਟੌਪ ਨੌਚ ਅਟਾਰਨੀਜ਼ ਆ, ਉਹਨਾਂ ਨੂੰ ਹਾਇਰ ਕੀਤਾ ਆ। ਉਹਨਾਂ ਨੇ ਪਿਛਲੇ 8 ਮਹੀਨਿਆਂ ਦੇ ਵਿੱਚ ਇਸ ਆਰਗੇਨਾਈਜੇਸ਼ਨ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਆ ਕਿ ਕਿੱਥੇ ਭਾਰਤ ਸਰਕਾਰ ਨਾਲ ਰਲ ਕੇ ਜਾਂ ਭਾਰਤ ਦੇ ਏਜੰਟਸ ਨਾਲ ਰਲ ਕੇ ਜੋ ਅਮਰੀਕਾ ਦੇ ਵਿੱਚ ਆਪਣੀ ਹੱਕ ਸੱਚ ਦੀ ਆਵਾਜ਼ ਚੱਕਦੇ ਹੈਗੇ ਆ, ਉਹਨਾਂ ਦੇ ਅਗੇਂਸਟ ਵੀ ਇਹ ਜਿਹੜੀ ਕੰਮ ਕਰ ਰਹੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਇਹਨਾਂ ਨੇ ਇਹ ਕਿਹਾ ਆ ਵੀ ਜੇ ਹਿੰਦੂ ਅਮਰੀਕਨ ਫਾਊਂਡੇਸ਼ਨ ਅਮਰੀਕਾ ਦੇ ਵਿੱਚ ਕਹਿੰਦੇ ਆ ਵੀ ਅਸੀਂ ਹਿੰਦੂਆਂ ਦੀ ਰਾਖੀ ਦੇ ਲਈ ਆ, ਤੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਫਿਰ ਕਾਹਤੇ ਜਾ ਕੇ ਜਿਹੜੀ ਲੱਤ ਫਸਾਉਂਦੇ। 2017 ਦੇ ਵਿੱਚ ਇੱਕ ਜਿਹੜੀ ਯੂਨਾਈਟਿਡ ਸਟੇਟ ਕਮਿਸ਼ਨ ਔਨ ਰਿਲੀਜੀਅਸ ਫਰੀडम USCRF,
ਉਹਨਾਂ ਨੇ ਰਿਪੋਰਟ ਕੱਢੀ ਸੀਗੀ ਵੀ ਕਿਸ ਤਰ੍ਹਾਂ ਰਿਲੀਜੀਅਸ ਮਿਨੋਰਿਟੀਜ਼ ਦਾ ਘਾਣ ਹੁੰਦਾ ਹੈਗਾ ਆ, ਖਾਸ ਕਰਕੇ ਮੁਸਲਮ ਤੇ ਦਲਿਤ ਦੇ ਅਗੇਂਸਟ। ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਸੀਗਾ। 2019 ਦੇ ਵਿੱਚ ਆਰਟੀਕਲ ਜਿਹੜਾ 370 ਇੰਡੀਆ ਦੇ ਵਿੱਚ ਜਿਹੜਾ ਉਹਨਾਂ ਨੇ ਰਿਵੋਕ ਕੀਤਾ ਸੀ, ਇਹਦੀ ਪੂਰੀ ਸਪੋਰਟ ਕੀਤੀ ਸੀ। ਵੀ ਜੋ ਕੁਝ ਉੱਥੇ ਵਾਪਰ ਰਿਹਾ, ਫਿਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਕੇ 2019 ਤੋਂ 20 ਨੂੰ ਲੈ ਕੇ ਉਹਦੀ ਇਹਨਾਂ ਨੇ ਪੂਰਾ ਸਾਥ ਦਿੱਤਾ ਸੀ। 2023 ਤੇ 24 ਦੇ ਵਿੱਚ ਜਿਹੜੇ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ, ਸੋਵਰਨ ਸਟੇਟ ਮੰਗਦੇ ਹੈਗੇ ਆ, ਉਹਨਾਂ ਦੇ ਅਗੇਂਸਟ ਇਹਨਾਂ ਨੇ ਪੂਰਾ ਪ੍ਰਚਾਰ ਕੀਤਾ। ਜਿਸ ਤਰ੍ਹਾਂ ਸੈਕਰਾਮੈਂਟੋ ਬੀ ਦਾ ਆਰਟੀਕਲ ਵੀ ਤੁਹਾਡੇ ਸਾਹਮਣੇ ਹੈਗਾ। ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ, ਅਮਰੀਕਾ ਦੇ ਕਈ ਸਿੱਖਾਂ ਨੂੰ ਥ੍ਰੈਟ ਕੀਤਾ ਗਿਆ ਸੀ ਵੀ ਇਹਨਾਂ ਨੂੰ ਮਾਰ ਦਿੱਤਾ ਜਾਊਗਾ। ਸੋ ਇਹ ਜਿਹੜੇ ਆ ਇਸ ਤੋਂ ਬਿਨਾ 2022 ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਾਂਗਰਸ ਨੂੰ ਲੌਬੀ ਕੀਤਾ ਵੀ ਜਿਹੜਾ 450 ਮਿਲੀਅਨ ਦਾ ਇੱਕ ਪੈਕੇਜ ਸੀ F-16 ਫਾਈਟਰ ਜੈਟਸ ਦਾ, ਪਾਕਿਸਤਾਨ ਨੂੰ ਜਾਣਾ ਸੀਗਾ, ਉਹ ਉਸ ਨੂੰ ਅਪੋਜ਼ ਕੀਤਾ। ਸੋ ਇਹਦਾ ਮਤਲਬ ਤੇ ਸ਼ਰੇਆਮ ਇੰਡੀਆ ਗਵਰਨਮੈਂਟ ਦਾ ਸਾਥ ਦੇ ਰਹੀ ਹੈ ਜੀ। ਬਿਲਕੁਲ। ਸੋ HAF ਨੇ ਇਕੱਲਾ ਇਹੀ ਨਹੀਂ, ਜਿੱਦਾਂ ਗੁਰਦੁਆਰਾ ਸਾਹਿਬ ਫਰੀਮੌਂਟ ਤੇ ਹੋਰ ਧਾਰਮਿਕ ਸਥਾਨਾਂ ਬਾਰੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਉਸ ਦੇ ਉਲਟ ਜਿਹੜਾ ਉਹ ਪ੍ਰਚਾਰ ਕੀਤਾ ਆ। ਉਹਨਾਂ ਨੇ ਜਿਹੜੀਆਂ ਆ ਵੱਖ-ਵੱਖ ਲਾ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੂੰ ਟ੍ਰੇਨਿੰਗਸ ਜਿਹੜੀਆਂ ਉਹ ਦਿੱਤੀਆਂ। ਇਹ ਵੀ ਆਪਣੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਹੈਗੀਆਂ ਆ। ਸੋ ਇਹ ਉਸ ਟ੍ਰੇਨਿੰਗ ਦੇ ਵਿੱਚ ਬਿਲਕੁਲ ਇਹਨਾਂ ਨੇ ਕਲੇਮ ਕੀਤਾ ਵੀ ਜਿਹੜੇ ਹਿੰਦੂ ਮੰਦਰਸ ਆ ਜਿਹੜੇ ਉਹਨਾਂ ਨੂੰ ਵੈਂਡਲਾਈਜ਼ ਕੀਤਾ ਗਿਆ ਆ ਵੀ ਉਹਨਾਂ 'ਚ ਸਿੱਖਾਂ ਦਾ ਹੱਥ ਹੋ ਸਕਦਾ ਆ। ਇਸ ਤੋਂ ਬਿਨਾਂ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕਲ ਸਿੱਖ ਲੀਡਰਸ ਆ ਉਹ ਆਰਗੇਨਾਈਜ਼ ਕ੍ਰਾਈਮ ਤੇ ਟੈਰਰਿਜ਼ਮ ਦੇ ਨਾਲ ਕਨੈਕਟਡ ਹੈਗੇ ਆ। ਇਹ ਉਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਦੋਂ ਇਹ ਕਿਹਾ, ਉਦੋਂ ਦੱਸਿਆ। ਸੋ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਸਮੀਅਰ ਕਰਨ ਦੀ ਜਿਹੜੇ ਸਿੱਖ ਐਕਟਿਵਿਸਟ ਆ ਉਹ ਗੱਲ ਸੀਗੀ। ਬਿਲਕੁਲ। ਇਹ ਸ਼ਰੇਆਮ ਉਹੀ ਚੀਜ਼ ਉਸੇ ਹੀ ਏਜੰਡੇ ਦੇ ਉੱਤੇ ਜਿਹੜੇ ਚੱਲੇ ਆ ਜੋ ਭਾਰਤ ਦੀ ਸਰਕਾਰ ਅਕਸਰ ਜਿਹੜੀ ਇਸ ਦੇ ਵਿੱਚ ਕਰਦੀ ਆ, ਜਿਸ ਤਰੀਕੇ ਦੇ ਨਾਲ ਉਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੀ ਆ। ਸੋ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਇਸ 8 ਮਹੀਨੇ ਦੀ ਪੂਰੀ ਜਾਂਚ ਤੋਂ ਬਾਅਦ ਦੇ ਵਿੱਚ ਹੁਣ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਅਟਾਰਨੀ ਜਨਰਲ ਨੇ ਪੈਮ ਬੌਂਡੀ, ਉਹਨਾਂ ਨੂੰ ਚਿੱਠੀ ਲਿਖ ਕੇ ਇਸ ਬਾਬਤ ਜਿਹੜਾ ਆ ਉਹ ਇਨਵੈਸਟੀਗੇਸ਼ਨ ਜਾਂਚ ਕਰਨ ਦੀ ਮੰਗ ਕੀਤੀ ਆ। ਜੇ ਇਸ ਦੇ ਵਿੱਚ ਫਾਰਾ ਦੇ ਨਾਲ ਸਿਵਲ ਰਾਈਟਸ ਦੀ ਵੀ ਜੇ ਗੱਲ ਆਉਂਦੀ ਆ ਤਾਂ ਉੱਥੇ ਦੱਸਦੇ ਜਾਈਏ ਵੀ ਇਸ ਮੌਕੇ ਸਿਵਲ ਰਾਈਟਸ ਦੀ ਜਿਹੜੀ ਸ਼ਾਖਾ ਆ ਡਿਪਾਰਟਮੈਂਟ ਆਫ ਜਸਟਿਸ ਦੇ ਅੰਡਰ ਹਰਮੀਤ ਢਿੱਲੋਂ ਹੋਣੀ ਜਿਹੜੀ ਉਸ ਨੂੰ ਲੀਡ ਜਿਹੜੀ ਉਹ ਕਰ ਰਹੇ ਆ, ਜਿਨ੍ਹਾਂ ਨੇ ਆਲਰੇਡੀ ਕੈਲੀਫੋਰਨੀਆ ਦੇ ਸਕੂਲਾਂ ਨੂੰ ਟਰਾਂਸ ਐਥਲੀਟਸ ਨੂੰ ਦੇ ਮਾਮਲੇ ਦੇ ਵਿੱਚ ਜਿਹੜੀਆਂ ਆ ਉਹ ਚਿੱਠੀਆਂ ਉਹਨਾਂ ਨੇ ਲਿਖੀਆਂ ਹੈਗੀਆਂ ਆ। ਸੋ ਬਹੁਤ ਸਾਰੇ ਜਿਹੜੇ ਐਗਜ਼ੀਬਿਟਸ ਆ ਉਹ ਜਿਹੜੇ ਪੇਸ਼ ਕੀਤੇ ਗਏ ਆ ਵੀ HAF ਕਿੱਦਾਂ ਜੁਆਇਨ ਕੀਤਾ ਇੰਡੀਅਨ ਅਮਰੀਕਨ ਗਰੁੱਪਸ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਜਿਹੜਾ ਜੀ ਆਇਆਂ ਨੂੰ ਜਿਹੜਾ ਉਹ ਆਖਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਉਹਨਾਂ ਦੀਆਂ ਜਿਹੜੀਆਂ ਉਹ ਕੀਤੀਆਂ ਗਈਆਂ। ਮੋਦੀ ਨੂੰ ਮਿਲਣ ਦੇ ਲਈ ਜਿਹੜੀ ਹਾਊਡੀ ਮੋਦੀ ਰੈਲੀ ਹੋਈ ਸੀ, ਜਿੱਥੇ ਉਦੋਂ ਟਰੰਪ ਹੁਣੀ ਵੀ ਗਏ ਸੀਗੇ, ਉਹਨਾਂ ਨੇ ਇੱਕ ਵੀ ਉਹਨਾਂ ਦੇ ਨਾਲ ਜੇ ਮੁਲਾਕਾਤ ਕਰਨੀ ਆ ਤਾਂ ਤੁਸੀਂ ਇਹਨਾਂ ਦੇ ਥਰੂ ਜਿਹੜਾ ਉਹ ਪਹੁੰਚੋ, ਇਹ ਉੱਥੇ ਜਿਹੜਾ ਉਹ ਆਓ, ਸਾਡਾ ਕੂਪਨ ਕੋਡ ਜਿਹੜਾ ਉਹ ਵਰਤੋ। ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ ਵੀ ਇਸ ਦੇ ਵਿੱਚ ਹੈਗੀਆਂ, ਜਿਹੜੇ ਜਿੱਦਾਂ ਸ਼ੁਕਲਾ ਹੋਣੀ ਤੇ ਹੋਰ ਇਹਨਾਂ ਦੇ ਜਿਹੜੇ ਉਹ ਲੋਕ ਹੈਗੇ ਆ। US ਦੇ ਵਿੱਚ ਜਿਹੜੀ ਐਮਬੈਸੀ ਆ ਇੰਡੀਆ ਦੀ, ਉਹਨਾਂ ਦੇ ਵੀ ਪ੍ਰਚਾਰ ਨੂੰ ਇਹਨਾਂ ਨੇ ਅੱਗੇ ਜਿਹੜਾ ਆ ਉਸ ਤਰੀਕੇ ਦੇ ਨਾਲ ਵਧਾਇਆ ਹੈਗਾ ਆ। ਸੋ ਇਸੇ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਫਰੀਮੌਂਟ ਆ ਉਹ ਹੁਣ ਗੁਹਾਰ ਲਾ ਰਿਹਾ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਇਸ ਦੇ ਵਿੱਚ ਕਾਰਵਾਈ ਨੂੰ ਜਿਹੜਾ ਹੁਣ ਅੱਗੇ ਜਿਹੜਾ ਆ ਹਰਜੋਤ ਸਿੰਘ ਜੀ ਵਧਾਇਆ ਜਾਵੇ। ਸੋ ਇੱਥੇ ਹੁਣ ਸਾਰੇ ਹੀ ਸਿੱਖਾਂ ਨੂੰ ਦੇਖੋ ਨਾਲ ਜਿਹੜੀ ਖਬਰ ਆ ਉਹ ਇੱਕ ਜੁੜਦੀ ਹੋਈ ਆਪਾਂ ਇੱਕ ਹਿਸਾਬ ਦੇ ਨਾਲ ਦੇਖ ਸਕਦੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ SB 509 ਬਿੱਲ ਆ, ਜਿਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਤੌਰ ਦੇ ਉੱਤੇ ਆ, ਵੀ ਉੱਥੇ ਜਿਹੜਾ ਆ ਇਦਾਂ ਦੇ ਜਿਹੜੇ ਸੰਸਥਾਵਾਂ ਜੋ ਕਿ ਬਾਹਰ ਬੈਠੇ ਸਿੱਖਾਂ ਦੇ ਉਲਟ ਕੂੜ ਪ੍ਰਚਾਰ ਕਰਦੀਆਂ, ਉਹਨਾਂ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ, ਵੀ ਇਹ ਇੱਕ ਹਿਸਾਬ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਕੰਮ ਦੇ ਤੌਰ ਨੂੰ ਹੀ ਜਿਹੜੇ ਆ ਉਹ ਕਦਮ ਜਿਹੜੇ ਉਹ ਵਧਾ ਰਹੇ ਆ। ਇੱਕ ਤਾਂ ਫੋਰਨ ਏਜੰਟ ਦੇ ਤੌਰ ਦੇ ਉੱਤੇ ਇੱਥੇ ਇੱਕ ਬਾਹਰਲੀ ਸਰਕਾਰ ਦੇ ਲਈ ਕੰਮ ਕਰ ਰਹੇ ਆ, ਉਹ ਉਹਨਾਂ ਨੇ ਰਜਿਸਟਰ ਨਹੀਂ ਕੀਤਾ, ਉਸ ਦੀ ਇਨਵੈਸਟੀਗੇਸ਼ਨ ਦੀ ਮੰਗ। ਤੇ ਇਦਾਂ ਦੀਆਂ ਚੀਜ਼ਾਂ ਜਿਹੜੇ ਸਮੀਅਰ ਕੈਂਪੇਨਸ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ, ਇਸ ਖਾਤਰ ਹੁਣ ਸਾਰੇ ਸਿੱਖਾਂ ਨੂੰ ਇਸ ਦੇ ਵਿੱਚ ਇਕਜੁੱਟ
ਹੋਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਦਾਂ ਦੀਆਂ ਜਿਹੜੀਆਂ ਹੋਰ ਕੋਈ ਫਾਊਂਡੇਸ਼ਨਸ ਹਰਜੋਤ ਸਿੰਘ ਜੀ, ਜੇ ਉਹ ਹੈਗੀਆਂ ਨੇ ਤਾਂ ਉਹਨਾਂ ਦਾ ਵੀ ਪਰਦਾਫਾਸ਼ ਹੋਣਾ ਚਾਹੀਦਾ ਆ। ਸੋ ਜਿਹੜੇ ਕ੍ਰਿਸ ਗੋਬਰ ਫਾਊਂਡਰ ਤੇ CEO ਹੈਗੇ ਨੇ ਲੈਕਸ ਪੋਲੀਟਿਕਾ ਦੇ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਕੋਈ ਵੀ ਜਿਹੜੀ ਫੋਰਨ ਗਵਰਨਮੈਂਟ ਆ ਉਹ ਇਸ ਤਰੀਕੇ ਦੇ ਨਾਲ ਚੋਰੀ ਛਿਪੇ ਜਿਹੜੇ ਕੈਂਪੇਨਸ ਆ ਉਹ ਅਮਰੀਕਾ ਦੇ ਵਿੱਚ ਨਹੀਂ ਚਲਾ ਸਕਦੀ, ਇੱਕ ਹਿਸਾਬ ਦੇ ਨਾਲ ਅਨਰਜਿਸਟਰਡ ਪ੍ਰੋਕਸੀਜ਼ ਦੇ ਤੌਰ ਦੇ ਉੱਤੇ। ਤੇ ਇਹਨਾਂ ਨੂੰ ਫਾਰਾ ਦੇ ਨਾਲ ਫੋਰਨ ਏਜੰਟਸ ਦਾ ਜਿਹੜਾ ਐਕਟ ਹੈਗਾ ਆ ਉਸ ਦੇ ਨਾਲ ਕੰਪਲਾਈ ਕਰਨਾ ਪੈਣਾ। ਜੇ ਫੇਲੀਅਰ ਹੁੰਦੇ ਨੇ ਤੇ ਕਹਿੰਦੇ ਵੀ ਇਹ ਅਕਾਊਂਟੇਬਿਲਿਟੀ ਤੇ ਪਬਲਿਕ ਟਰਸਟ ਇਸ ਦੇ ਨਾਲੋਂ ਜਿਹੜਾ ਉਹ ਟੁੱਟਦਾ ਆ। ਕਹਿੰਦੇ ਵੀ ਇਸ ਕੰਪਲੇਂਟ ਦੇ ਜ਼ਰੀਏ ਇਹਦਾ ਮਤਲਬ ਇਹੀ ਆ ਵੀ ਜਿਹੜੀ ਅਮਰੀਕਾ ਦੀ ਸੋਵਰਨਿਟੀ ਆ, ਪ੍ਰਭੂ ਸੱਤਾ ਆ, ਉਸ ਨੂੰ ਅਸੀਂ ਬਚਾਉਣਾ ਆ। ਜਿਸ ਤਰੀਕੇ ਨਾਲ ਆਪਾਂ ਕੈਨੇਡਾ ਦੇ ਵਿੱਚ ਦੇਖਿਆ ਵੀ ਭਾਰਤ ਨੇ ਉਹ ਕਿਸ ਤਰੀਕੇ ਦੇ ਨਾਲ ਉੱਥੇ ਅਸੈਸੀਨੇਸ਼ਨਸ ਕੀਤੀਆਂ, ਅਸੈਸੀਨੇਸ਼ਨ ਪਲਾਟ ਜਿਹੜੇ ਉਹ ਕੀਤੇ, ਉਹ ਸਾਰਾ ਕੁਝ ਜਿਹੜਾ ਉਹ ਕੀਤਾ ਆ, ਉੱਦਾਂ ਦੇ ਕੰਮ ਇੱਥੇ ਜਿਹੜੇ ਉਹ ਨਾ ਹੋਵੇ। ਫੋਰਨ ਇਨਫਲੂਐਂਸ, ਫੋਰਨ ਇੰਟਰਫੇਰੈਂਸ ਜਿਹੜੀ ਉਹ ਨਾ ਹੋਵੇ। US ਸਿਟੀਜ਼ਨਸ ਸਾਇਲੈਂਸ ਜਿਹੜੇ ਉਹ ਨਾ ਕੀਤੇ ਜਾ ਸਕਣ। ਫੋਰਨ ਬੈਕਡ ਇੰਟੀਮੀਡੇਸ਼ਨ ਨਾ ਹੋਵੇ ਅਮਰੀਕਨ ਧਰਤੀ ਦੇ ਉੱਤੇ। ਇਸ ਦੇ ਲਈ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇੱਕ ਵੈਲਕਮ ਮੂਵ ਜਿਹੜਾ ਆ ਉਹ ਆਪਣੇ ਸਾਹਮਣੇ ਆ ਤੇ ਹੁਣ ਸਾਰੇ ਹੀ ਸਿੱਖਾਂ ਨੂੰ ਹਰਜੋਤ ਸਿੰਘ ਜੀ ਇਸ ਬਾਬਤ ਇਕੱਠੇ ਹੋ ਕੇ ਜਿਹੜੀ ਇਸ ਗੁਹਾਰ ਨੂੰ, ਇਸ ਆਵਾਜ਼ ਨੂੰ ਹੋਰ ਬੁਲੰਦ ਕਰਨਾ ਚਾਹੀਦਾ ਆ। ਖਾਸ ਕਰਕੇ ਹਰਜੋਤ ਸਿੰਘ ਜੀ ਉਦੋਂ ਜਦੋਂ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣਾ ਨੇ ਸਪਸ਼ਟ ਅੱਖਰਾਂ ਦੇ ਵਿੱਚ ਕਿਹਾ ਵੀ ਅਮਰੀਕਨਸ ਨੂੰ ਜੇ ਕੋਈ ਬਾਹਰਲੀ ਸਰਕਾਰ ਜਾਂ ਬਾਹਰਲੇ ਬੰਦੇ ਉਹ ਇੰਟੀਮੀਡੇਟ ਕਰਦੇ ਆ, ਉਹਨਾਂ ਦੀ ਫ੍ਰੀ ਸਪੀਚ ਦੇ ਉੱਤੇ ਸੰਨ ਲਾਉਂਦੇ ਆ, ਤਾਂ ਅਸੀਂ ਉਹਨਾਂ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾਵਾਂਗੇ। ਸੋ ਬਹੁਤ ਸਾਰੇ ਜਿਹੜੇ ਭਾਰਤੀ ਲੀਡਰ ਉੱਥੇ ਬੈਠੇ ਬੋਲਦੇ ਆ, ਉੱਥੇ ਜਿਹੜੇ ਆ ਅਮਰੀਕਨਸ ਨੂੰ, ਸਿੱਖ ਅਮਰੀਕਨਸ ਨੂੰ ਅੱਖਾਂ ਦਿਖਾਉਂਦੇ ਆ, ਡਰਾਉਂਦੇ ਆ, ਧਮਕਾਉਂਦੇ ਆ, ਉਹ ਆਜ਼ਾਦਾਂ ਨਾਲ ਗੱਲ ਕਰਨ ਤੋਂ ਰੋਕਦੇ ਆ। ਹੁਣ ਇਹ ਦੇਖਣਾ ਹੋਊਗਾ ਵੀ ਆਪਾਂ ਉਮੀਦ ਕਰਦੇ ਹਾਂ ਵੀ ਜਿਹੜੇ ਮਾਰਕੋ ਰੂਬੀਓ ਤੇ ਟਰੰਪ ਪ੍ਰਸ਼ਾਸਨ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਜਿਹੜੀ ਉਹ ਲਗਾਮ ਜਿਹੜੀ ਉਹ ਲਾਵੇ, ਉਹਨਾਂ ਦੇ ਉੱਤੇ ਨਕੇਲ ਜਿਹੜੀ ਆ ਉਹ ਕੱਸੇ। ਸੋ ਮਾਰਕੋ ਰੂਬੀਓ ਦੇ ਉਸ ਬਿਆਨ ਤੋਂ ਬਾਅਦ ਚ, ਉਹਨਾਂ ਦੀ ਇਸ ਪਾਲਿਸੀ ਸ਼ਿਫਟ ਤੋਂ ਬਾਅਦ ਚ ਉਹਨਾਂ ਨੂੰ ਵੀ ਜਿਹੜੇ ਉਹ ਕੰਨ ਹੋ ਜਾਣੇ ਚਾਹੀਦੇ ਆ। ਤੇ ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਜਿੱਥੇ ਦਾ ਖਾਣਾ ਉਹਨਾਂ ਦੇ ਨਾਲ ਨਮਕ ਹਰਾਮੀ ਜਿਹੜੀ ਉਹ ਕਰਨ ਵਾਲੀ ਗੱਲ ਆ, ਉਹ ਇਸ ਟਾਈਮ ਇੱਥੇ ਜਿਹੜੀਆਂ ਉਹ ਕਰ ਰਹੀਆਂ। ਸੋ ਇਹਨਾਂ ਨੂੰ ਮੁੜ ਜਿਹੜਾ ਵਿਚਾਰ ਕਰਨਾ ਚਾਹੀਦਾ ਆ ਵੀ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਜੋ ਜਿਸ ਦੀ ਆੜ ਦੇ ਵਿੱਚ ਤੁਸੀਂ ਇਹ ਕਰ ਰਹੇ ਆ ਉਹ ਕੰਮ ਨੂੰ ਕਰੋ। ਸਰਕਾਰ ਦੇ ਜਿਹੜੇ ਆ ਉਹ ਕਠਪੁਤਲੀ ਬਣ ਕੇ, ਭਾਰਤੀ ਸਰਕਾਰ ਦੀ ਕਠਪੁਤਲੀ ਬਣ ਕੇ ਇੱਥੇ ਸਿੱਖਾਂ ਦੇ ਉਲਟ ਸਭ ਨੂੰ, ਉਹਨਾਂ ਨੂੰ ਬਦਨਾਮ, ਉਹਨਾਂ ਦੇ ਗੁਰੂ ਘਰਾਂ ਨੂੰ ਬਦਨਾਮ ਕਰਨ ਵਾਲਾ ਕੰਮ ਆ, ਉਸ ਤੋਂ ਜਿਹੜਾ ਉਹ ਪਿੱਛੇ ਨੂੰ ਹੋਵੋ, ਨਹੀਂ ਤਾਂ ਉਸ ਦੇ ਨਤੀਜੇ ਜਿਹੜੇ ਉਹ ਮਾੜੇ ਹੋਣਗੇ। ਸ਼ਿਕਾਇਤ ਹੋਈ ਆ, ਦੇਖੋ ਇਸ ਤੋਂ ਅੱਗੇ ਹੁਣ ਅੱਗੇ ਕਾਰਵਾਈ ਕੀ ਪੈਂਦੀ ਆ। ਪਿਛਲੇ 8 ਮਹੀਨਿਆਂ ਦੇ ਦੌਰਾਨ ਜਿਹੜੀ ਪੂਰੀ ਇਨਵੈਸਟੀਗੇਸ਼ਨ ਆ ਇਸ ਬਹੁਤ ਵੱਡੀ ਲਾਅ ਫਰਮ ਵੱਲੋਂ ਕੀਤੀ ਗਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇਹ ਪਤਾ ਚੱਲਿਆ ਵੀ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਭਾਰਤੀ ਐਮਬੈਸੀ ਆ, ਉਹਨਾਂ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਨਾਲ ਆਪਣੇ ਸੰਬੰਧਾਂ ਨੂੰ ਫਿਡੂਸ਼ਰੀ ਦੱਸਿਆ ਵੀ ਕਾਨੂੰਨੀ ਰਿਸ਼ਤਾ ਆ, ਜੋ ਕਿ ਕਾਨੂੰਨੀ ਜਾਂ ਵਿੱਤੀ ਭਰੋਸੇ ਦੇ ਰੂਪ ਵਿੱਚ ਵਰਤੇ ਜਾਣ ਵਾਲਾ ਸ਼ਬਦ ਆ, ਜਿਹਦਾ ਮਤਲਬ ਸਿੱਧਾ ਹੀ ਵਫਾਦਾਰੀ ਜਾਂ ਨੁਮਾਇੰਦਗੀ ਹੁੰਦਾ ਹੈਗਾ। ਲੈਕਸ ਪੋਲੀਟਿਕਾ ਦੇ CEO ਕ੍ਰਿਸ ਗੋਬਰ ਨੇ ਕਿਹਾ ਵੀ ਕਿਸੇ ਵੀ ਵਿਦੇਸ਼ੀ ਸਰਕਾਰ ਨੂੰ ਅਮਰੀਕਾ ਅੰਦਰ ਗੁਪਤ ਪ੍ਰਭਾਵ ਪਾ ਕੇ ਸਰਕਾਰ ਦੇ ਫੈਸਲਿਆਂ ਤੇ ਅਸਰ ਪਾਉਣ ਵਾਲੀਆਂ ਜਿਹੜੀਆਂ ਮੁਹਿੰਮਾਂ ਨੂੰ ਬਿਨਾਂ ਰਜਿਸਟਰ ਹੋਣ ਤੇ ਚਲਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਜਿਹੜਾ ਫਾਰਾ ਦੀ ਉਲੰਘਣਾ ਕਾਨੂੰਨੀ ਜਵਾਬਦੇਹੀ ਤੇ ਲੋਕਾਂ ਦੇ ਸਰਕਾਰ ਵਿੱਚ ਭਰੋਸੇ ਨੂੰ ਖਤਰੇ ਵਿੱਚ ਪਾਉਂਦੀ ਹੈਗੀ ਆ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਪੋਕਸਪਰਸਨ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਡਿਪਾਰਟਮੈਂਟ ਆਫ ਜਸਟਿਸ ਦੀ ਪਾਰਦਰਸ਼ਤਾ ਤੇ ਰਾਸ਼ਟਰੀ ਸੁਰੱਖਿਆ ਵੱਲ ਕੀਤੇ ਗਏ ਨਵੇਂ ਵਾਅਦਿਆਂ ਦਾ ਸਵਾਗਤ ਕਰਦੇ ਹਾਂ, ਪਰ ਇਹ ਸਿਰਫ ਸ਼ਬਦ ਨਹੀਂ, ਕਾਫੀ ਨਹੀਂ ਹੋਣੇ ਚਾਹੀਦੇ, ਕਾਰਵਾਈ ਦੀ ਲੋੜ ਹੈਗੀ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾਣਾ ਜ਼ਰੂਰੀ ਹੈਗੀ ਆ, ਕਿਉਂਕਿ ਅਸੀਂ ਆਪਣੀ ਸੁਰੱਖਿਆ ਨੂੰ ਹੋਰ ਵੱਡੇ ਖਤਰੇ ਦੇ ਵਿੱਚ ਨਹੀਂ ਪਾ ਸਕਦੇ ਹੈਗੇ। ਸੋ ਹੁਣ ਜਿਹੜੇ ਸਾਰੇ ਸਿੱਖ ਆ, ਉਹਨਾਂ ਦਾ ਜਿਹੜਾ ਫਰਜ਼ ਇਹ ਬਣਦਾ ਆ ਵੀ ਅਸੀਂ ਅਮਰੀਕਾ ਨੂੰ ਇੰਡੀਆ ਨਹੀਂ ਬਣ ਦੇਣਾ। ਅਮਰੀਕਾ ਦੇ ਵਿੱਚ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਲੋਕਾਂ ਨੂੰ ਪਹੁੰਚਿਆਂ ਨੂੰ, ਸੋ ਸਿੱਖਾਂ ਨੂੰ ਖਾਸ ਕਰਕੇ। ਸੋ ਜੇ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦਾ ਆ, ਕਿਸੇ ਤਰ੍ਹਾਂ ਦੇ ਧੱਕੇ ਦੀ ਗੱਲ ਕਰਦਾ ਆ, ਚਾਹੇ ਉਹ ਕਿਸਾਨਾਂ ਦੇ ਮਾਮਲੇ 'ਚ ਹੋਵੇ, ਚਾਹੇ ਉਹ ਮਿਨੋਰਟੀਜ਼ ਨੂੰ ਦੱਬਣ ਦੀ ਹੋਵੇ, ਦਲਿਤਾਂ ਦੇ ਮਾਮਲੇ 'ਚ ਹੋਵੇ। ਸੋ ਜੇ ਬਾਹਰ ਦੀਆਂ ਸਰਕਾਰਾਂ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਉਹਨਾਂ ਦੀਆਂ ਪ੍ਰੋਕਸੀਜ਼ ਆ ਰਲ ਕੇ ਕੰਮ ਕਰਦੀਆਂ ਹੈਗੀਆਂ, ਤੇ ਸਾਨੂੰ ਉਹਨਾਂ ਦੇ ਅਗੇਂਸਟ ਬੋਲਣਾ ਚਾਹੀਦਾ। ਸਾਨੂੰ ਇਕੱਠੇ ਹੋ ਕੇ
ਜਿਹੜੇ ਇਹਨਾਂ ਨੂੰ ਇਨਵੈਸਟੀਗੇਟ ਤੇ ਐਕਸਪੋਜ਼ ਕਰਨਾ ਚਾਹੀਦਾ। ਸਾਡੀਆਂ ਇਕੱਠੀਆਂ ਜਿਹੜੀਆਂ ਆਵਾਜ਼ਾਂ ਜਿਹੜੀਆਂ ਕਾਂਗਰਸ ਦੇ ਵਿੱਚ, ਸੈਨੇਟ ਦੇ ਵਿੱਚ ਪਹੁੰਚਣੀਆਂ ਚਾਹੀਦੀਆਂ, ਜਿਸ ਤਰ੍ਹਾਂ ਆਪਾਂ ਦੇਖਿਆ ਸੈਕਰਾਮੈਂਟੋ ਦੇ ਵਿੱਚ SB 509 ਬਿੱਲ ਨੂੰ ਲੈ ਕੇ ਪਹੁੰਚੀਆਂ ਹੈਗੀਆਂ। ਸੋ ਆਪਣੀ ਕਮਿਊਨਿਟੀਜ਼ ਦੇ ਨਾਲ, ਲਾ ਮੇਕਰਸ ਦੇ ਨਾਲ ਅੰਗੇਜ ਕਰੋ, ਤੇ ਡਰੋ ਨਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਇੰਟੀਮੀਡੇਸ਼ਨ ਹੋਣ ਦੀ ਜ਼ਰੂਰਤ ਨਹੀਂ ਹੈ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ ਕੀ ਕੁਝ ਵਾਪਰਿਆ ਤੁਸੀਂ ਦੇਖਿਆ ਹੀ ਆ ਪਿਛਲੇ 2-3 ਦਿਨ ਪਹਿਲਾਂ। ਇੱਕ ਸਿੱਖ ਦਾ ਜਿਹੜਾ ਇੱਕ ਗੈਂਗ ਦੇ, ਜਿਹੜੇ ਇੰਡੀਆ ਦੇ ਗੈਂਗ, ਜਿਹੜੇ ਖਾਸ ਕਰਕੇ ਜਿਹੜੇ ਪਤਾ ਹੀ ਆ ਸਿੱਧੇ ਵੀ BJP ਦੇ ਨਾਲ ਜਿਨ੍ਹਾਂ ਦਾ ਕਨੈਕਸ਼ਨ ਹੈਗਾ, ਉਹਨਾਂ ਵੱਲੋਂ ਇੱਕ ਸਿੱਖ ਦਾ ਕਤਲ ਕੀਤਾ ਗਿਆ ਹੈਗਾ। ਉਹ ਤੁਹਾਡੇ ਸਾਹਮਣੇ, ਉਹ ਬੰਦੇ ਵੀ ਅਰੈਸਟ ਕਰ ਲਏ ਹੈਗੇ ਆ।